ਆਪਣੇ ਲੋਕ ਜਿਹੜੇ ਆ ਛੋਟੇ-ਛੋਟੇ ਮੁੱਦਿਆਂ ਦੇ ਉੱਤੇ ਜ਼ਿੰਦਾਬਾਦ ਮੁਰਦਾਬਾਦ ਕਰੀ ਜਾਂਦੇ ਆ। ਬੜੀ ਨਮੋਸ਼ੀ ਦੀ ਗੱਲ ਹੈਗੀ ਆ। ਪਿਛਲੇ 14 ਸਾਲਾਂ ਦੇ ਦੌਰਾਨ ਅਸੀਂ ਆਪਣੀ ਕਮਿਊਨਿਟੀ ਨੂੰ ਬਿਲਕੁਲ ਜਿਹੜਾ ਸਹੀ ਪੁਆਇੰਟ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ। ਭਈ ਤੁਸੀਂ ਧਿਆਨ ਦੇ ਨਾਲ ਸੋਚੋ ਕਿੱਥੇ ਕੀ ਕੁਝ ਵਾਪਰ ਰਿਹਾ ਹੈਗਾ। ਪਰ ਹਜੇ ਵੀ ਕਈ ਜਿਹੜੇ ਆਪਣੇ ਭੈਣ ਭਰਾ ਆ ਉਹ ਛੋਟੇ-ਛੋਟੇ ਮਸਲਿਆਂ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ। ਜ਼ਿੰਦਾਬਾਦ ਮੁਰਦਾਬਾਦ ਕਰੀ ਜਾਂਦੇ ਆ। ਜਦੋਂ ਤੋਂ ਹਿੰਦੂ ਅਮਰੀਕਨ ਫੈਡਰੇਸ਼ਨ ਦਾ ਜਿਹੜਾ ਸਾਰਾ ਐਕਸਪੋਜ਼ ਹੋਇਆ ਸੀ ਤੇ ਕਿਸ ਤਰ੍ਹਾਂ ਉਹਨਾਂ ਨੇ ਇੱਥੇ ਦੇ ਅਟਾਰਨੀ ਜਨਰਲ ਸੈਂਟਾ ਕਲਾਰਾ ਕਾਉਂਟੀ ਦੇ ਨਾਲ ਮਿਲ ਕੇ ਵੱਖ-ਵੱਖ ਪੁਲਿਸ ਚੀਫਸ ਨਾਲ ਇਨਫੋਰਮੇਸ਼ਨ ਦਿੱਤੀ ਆ। ਹੁਣ ਇੰਡੀਆਨਾ ਤੋਂ ਵੀ ਖਬਰ ਆ ਰਹੀ ਆ ਕਿ ਇੰਡੀਆਨਾ ਦੇ ਵਿੱਚ ਵੀ ਉਹ ਲੋਕਲ ਪੁਲਿਸ ਚੀਫਸ ਨੂੰ ਮਿਲੇ ਹੈਗੇ ਆ। ਉੱਥੇ ਦੀ ਸਿੱਖ ਸੰਗਤ ਇਨਵੈਸਟੀਗੇਟ ਕਰ ਰਹੀ ਆ। ਹੋਪਫੁਲੀ ਉਹ ਉੱਥੇ ਦੇ ਜਿਹੜੇ ਜੋ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਮਿਲਣ। ਜਿਹੜੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਆ ਉਹ ਬੜੇ ਸਿੱਖਾਂ ਦੇ ਦੋਸਤ ਰਹੇ ਆ। ਉਹਨਾਂ ਨੂੰ ਮਾਈਕ ਪੈਂਸ ਨੂੰ ਮਿਲਣਾ ਚਾਹੀਦਾ ਹੈਗਾ। ਸੋ ਜਿਹੜੀ ਨਵਾਂ ਹੁਣ ਇੱਕ ਅੱਜ ਐਕਸਪੋਜ਼ ਹੋਇਆ ਹੈਗਾ ਰਾਜਕਨਵੀਰ ਸਿੰਘ ਜੀ, ਉਹਦੇ ਵਿੱਚ ਹੁਣ ਹਿੰਦੂ ਅਮਰੀਕਨ ਫਾਊਂਡੇਸ਼ਨ, ਉਸ ਤੋਂ ਬਿਨਾਂ ਜਿਹੜੀ ਹੁਣ ਭਾਰਤ ਸਰਕਾਰ ਆ, ਉਹਨਾਂ ਨੇ ਅਮਰੀਕਾ ਦੇ ਵਿੱਚ ਜਿਹੜੇ ਵੱਖ-ਵੱਖ ਯੂਨੀਵਰਸਿਟੀਆਂ 'ਚ ਪ੍ਰੋਫੈਸਰ ਹੈਗੇ ਆ, ਇੰਟੈਲੈਕਚੁਅਲ ਬੰਦੇ ਆ, ਵੱਖ-ਵੱਖ ਇੰਸਟੀਚਿਊਟਸ ਕੰਮ ਕਰਦੇ ਆ, ਉਹਨਾਂ ਦੇ ਦੁਆਰਾ ਆਰਟੀਕਲ ਲਿਖਾਣੇ ਸ਼ੁਰੂ ਕਰ ਦਿੱਤੇ ਹੈਗੇ ਆ। ਮਾਈਕਲ ਰੂਬਨ ਇੱਕ ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਦਾ ਸੀਨੀਅਰ ਫੈਲੋ ਹੈਗਾ। ਉਸਨੇ ਰੀਸੈਂਟਲੀ ਪਿਛਲੇ ਵੀਕ ਇੱਕ ਆਰਟੀਕਲ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਆਪਟੈਡ ਆਰਟੀਕਲ ਆ, ਖਾਲਿਸਤਾਨੀ ਐਕਸਟ੍ਰੀਮਿਜ਼ਮ ਏ ਗਰੋਇੰਗ ਥ੍ਰੈਟ ਇਨ ਦਾ ਯੂਐਸ ਐਂਡ ਕੈਨੇਡਾ। ਦੇਖ ਲਓ ਇਹ ਜਿਹੜਾ ਖਾਲਿਸਤਾਨ ਦਾ ਐਕਸਟ੍ਰੀਮਿਜ਼ਮ ਆ, ਇਹ ਥ੍ਰੈਟ ਆ ਬਹੁਤ ਵੱਡਾ ਯੂਐਸਏ ਤੇ ਕੈਨੇਡਾ 'ਚ। ਤੇ ਉਹ ਅੱਗੇ ਜਾ ਕੇ ਇਹ ਕਹਿੰਦੇ ਆ ਵੀ ਇਹ ਜਿਹੜਾ ਥ੍ਰੈਟ ਆ ਜਿਹੜੇ ਆਮ ਸਿੱਖ ਆ ਉਹਨਾਂ ਲਈ ਜ਼ਿਆਦਾ ਆ ਭਾਰਤ ਨਾਲੋਂ। ਉਹ ਕਹਿੰਦੇ ਵੀ ਜਿਹੜੇ ਖਾਲਿਸਤਾਨੀ ਸੋਚ ਵਾਲੇ ਬੰਦੇ ਆ ਉਹ ਜਿਹੜੇ ਆਮ ਸਿੱਖ ਹੈਗੇ ਆ ਉਹਨਾਂ ਨੂੰ ਧੱਕੇ ਦੇ ਨਾਲ ਡਰਾ ਰਹੇ ਆ, ਉਹਨਾਂ ਦੇ ਗੁਰੂ ਘਰਾਂ ਤੇ ਕਬਜ਼ੇ ਕਰ ਰਹੇ ਆ। ਆਰਟੀਕਲ ਜ਼ਰੂਰ ਪੜ੍ਹਿਓ, ਮੈਂ ਹੈਡਿੰਗ ਤੁਹਾਨੂੰ ਦੱਸ ਦਿੱਤਾ ਹੈ। ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਦਾ ਆਪਟੈਡ, ਖਾਲਿਸਤਾਨੀ ਐਕਸਟ੍ਰੀਮਿਜ਼ਮ ਏ ਗਰੋਇੰਗ ਥ੍ਰੈਟ ਇਨ ਦਾ ਯੂਐਸ ਐਂਡ ਕੈਨੇਡਾ। ਸੋ ਪੂਰਾ ਉਸ ਬੰਦੇ ਵੱਲੋਂ, ਹਾਲਾਂਕਿ ਉਹ ਕਾਫੀ ਵੈਲ ਨੋਨ ਬੰਦਾ ਆ, ਕਾਫੀ ਆਰਟੀਕਲ ਲਿਖਦਾ ਆ। ਉਹਨ ਪਿੱਛੇ ਆਰਟੀਕਲ ਇਹ ਵੀ ਲਿਖਿਆ ਸੀ ਵੀ ਭਾਰਤ ਨੂੰ ਜਿਹੜਾ ਕੈਨੇਡਾ ਮੁਲਕ ਆ ਉਹਨੂੰ ਸਟੇਟ ਸਪਾਂਸਰ ਆਫ ਟੈਰਰਿਜ਼ਮ ਜਿਹੜਾ ਡਿਕਲੇਅਰ ਟੈਰਰਿਜ਼ਮ 'ਚ ਇਨਵੋਲਵ ਕਰਨਾ ਚਾਹੀਦਾ ਹੈਗਾ। ਸੋ ਇਸ ਆਰਟੀਕਲ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਇਸ ਸੋਚ ਦੇ ਮਾਲਕ ਆ, ਇਹ ਜਿਹੜੇ ਉਹਨਾਂ ਦੀ ਵਿਰੋਧੀ ਸੋਚ ਆ, ਉਹਨਾਂ ਨੂੰ ਇੰਟੀਮੀਡੇਟ ਕਰਦੇ ਹੈਗੇ ਆ, ਉਹਨਾਂ ਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕਰਦੇ ਆ। ਅਸੀਂ ਬਹੁਤ ਵਾਰ ਪਿਛਲੇ ਲੰਮੇ ਸਮੇਂ ਤੋਂ ਆਪਣੇ ਭੈਣਾਂ ਭਰਾਵਾਂ ਨੂੰ ਕਹਿ ਰਹੇ ਆ ਵੀ ਭਾਈ ਜਿਹੜਾ ਤੁਹਾਡੀ ਸੋਚ ਦਾ ਜਾਂ ਆਪਣੀ ਸੋਚ ਦੇ ਨਾਲ ਨਹੀਂ ਐਗਰੀ ਕਰਦਾ, ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਉਹਨੂੰ ਗਾਲਾਂ ਕੱਢੋ ਤੇ ਜਾਂ ਉਹਦੇ ਨਾਲ ਧੱਕਾ ਮੁੱਕੀ ਕਰੋ, ਜਾਂ ਆਹਾ ਹੀ ਕੁਝ ਉਹ ਸ਼ੋਅ ਕਰਨਾ ਚਾਹੁੰਦੇ ਹੈਗੇ ਆ। ਨਾਲੇ ਫਿਰ ਜੇ ਕਿਉਂਕਿ ਉਹੀ ਚੀਜ਼ ਤਾਂ ਉਹੀ ਮੋਦੀ ਵਾਲੇ ਕਰਦੇ ਆ, ਤੇ ਜੇ ਤੁਸੀਂ ਵੀ ਉਹੀ ਕਰਦੇ ਤਾਂ ਫਰਕ ਹੀ ਰਹਿ ਗਿਆ ਜੀ। ਸੋ ਇਸ ਕਰਕੇ ਇਹ ਬਹੁਤ ਧਿਆਨ ਰੱਖਣ ਜੋ ਗੱਲ ਹੈਗੀ ਆ। ਪਿਛਲੇ ਮਹੀਨਿਆਂ 'ਚ ਜਿੰਨਾ ਭਾਰਤ ਸਰਕਾਰ ਐਕਸਪੋਜ਼ ਹੋਈ ਹੈਗੀ ਆ, ਤੇ ਉਹ ਜੋ ਹੁਣ ਉਹਨਾਂ ਨੇ ਪੜ੍ਹਨ ਲਿਖਣ ਵਾਲਾ ਜਿਹੜਾ ਕੰਮ ਸ਼ੁਰੂ ਕੀਤਾ, ਜਿੱਧਰ ਆਪਣੀ ਕਮਿਊਨਿਟੀ ਬਹੁਤ ਘੱਟ ਧਿਆਨ ਦਿੰਦੀ ਹੈਗੀ ਆ, ਉਹ ਬਿਲਕੁਲ ਇਹੀ ਸ਼ੋਅ ਕਰਨਾ ਚਾਹੁੰਦੇ ਆ। ਸੋ ਸਾਨੂੰ ਸਾਰਿਆਂ ਨੂੰ ਬਹੁਤ ਵਿਜੀਲੈਂਟ ਹੋਣ ਦੀ ਜ਼ਰੂਰਤ ਹੈ। ਕਿਸੇ ਤਰ੍ਹਾਂ ਨਾਲ ਵੀ ਇੱਕ ਘਰ ਦੇ ਵਿੱਚ ਸਾਰੇ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਉਹਨਾਂ ਦੀ ਨਹੀਂ ਬਣਦੀ ਹੁੰਦੀ। ਜੇ ਤੁਹਾਡਾ ਕੋਈ ਭੈਣ ਭਰਾ ਤੁਹਾਡੇ ਆਈਡੀਏ ਨਾਲ ਐਗਰੀ ਨਹੀਂ ਕਰਦਾ, ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਉਹਨੂੰ ਗਾਲਾਂ ਕੱਢੋ ਤੇ ਜਾਂ ਉਹਨੂੰ ਜਿਹੜਾ ਆ ਡਿਮੋਰਲਾਈਜ਼ ਕਰੋ। ਸੋ ਇਹੀ ਕੁਝ ਉਹਨਾਂ ਨੇ ਹੁਣ ਆਰਟੀਕਲ ਲਿਖਵਾਉਣੇ ਸ਼ੁਰੂ ਕਰ ਦਿੱਤੇ ਆ। ਤੁਸੀਂ ਦੇਖਿਆ ਹੋਣਾ ਪਿਛਲੇ ਮਹੀਨਿਆਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਲੋਕਲ ਕੌਂਸੂਲੇਟ ਆਫਿਸਰਸ ਹੈਗੇ ਆ, ਇਹ ਭਾਰਤ ਦੀ ਸਰਕਾਰ ਨੇ, ਉਹਨਾਂ ਨੇ ਗੁਰੂ ਘਰਾਂ 'ਚ ਜਾ ਕੇ ਕੋਸ਼ਿਸ਼ ਕੀਤੀ ਵੀ ਅਸੀਂ ਜੀ ਵੀਜ਼ੇ ਦੇ ਰਹੇ ਹੈਗੇ ਆ, ਤਾਂ ਕਿ ਜਿਹੜੀ ਲੋਕਲ ਕਮਿਊਨਿਟੀ ਉਹ ਆਪਸ ਦੇ ਵਿੱਚ ਲੜ ਪਏ। ਬਹੁਤ ਸਾਰੇ ਲੋਕ ਕਹਿੰਦੇ ਵੀ ਗੁਰੂ ਘਰ 'ਚ ਕੌਂਸੂਲੇਟ ਦਾ ਕੀ ਕੰਮ, ਉਹ ਆਵੇ, ਮੱਥਾ ਟੇਕੇ, ਲੰਗਰ ਛਕੇ, ਐਵਰੀਬਾਡੀ ਇਜ਼ ਵੈਲਕਮ। ਪਰ ਤੁਸੀਂ ਗਵਰਨਮੈਂਟ ਦਾ ਆਫੀਸ਼ੀਅਲ ਕੰਮ ਗੁਰਦੁਆਰੇ 'ਚ ਕਰਨਾ, ਇਹ ਮਾੜੀ ਗੱਲ ਹੈਗੀ ਆ, ਬਾਹਰ ਕਿਤੇ ਕਰੋ। ਪਰ ਉਹਦੇ 'ਚ ਕੀ ਆ, ਲੋਕਲ ਸੰਗਤ ਡਿਵਾਈਡ ਹੋ ਜਾਂਦੀ ਆ, ਇੱਕ ਇਸ਼ੂ ਦੇ ਉੱਤੇ ਤੁਸੀਂ ਤੁਰ ਕੇ ਚੱਲਦੇ ਬਣਦੇ ਹੈਗੇ ਆ। ਸੋ ਇਹ ਬਹੁਤ ਧਿਆਨ ਰੱਖਣ ਜੋ ਗੱਲ ਹੈਗੀ ਆ। ਜਿੱਥੇ ਵੀ ਪ੍ਰੋਟੈਸਟ ਕਰਦੇ ਆ, ਜਿੱਥੇ ਵੀ ਕਿਤੇ ਜਾਂਦੇ ਆ, ਬਿਨਾਂ ਕਿਸੇ ਗੱਲ ਤੇ ਕਿਸੇ ਨੂੰ ਟਾਰਗੇਟ ਨਾ ਕਰੋ। ਆਪਣੀ ਜਿਹੜੀ ਗੱਲ ਆ ਉਹ ਜ਼ਰੂਰ ਦੱਸੋ। ਆਰਟੀਕਲ ਜ਼ਰੂਰ ਪੜ੍ਹ ਲਿਓ। ਹੁਣ ਬਹੁਤ ਸਾਰੇ ਆਪਣੇ ਕਈ ਭੈਣ ਭਰਾਵਾਂ ਨੇ ਔਖੇ ਵੀ ਹੋਣਾ ਵੀ ਖਰੇ ਅਸੀਂ ਉਹਨਾਂ ਤੇ ਜਾਣ ਕੇ ਤਵਾ ਲਾ ਰਹੇ ਆ, ਪਰ ਇਹ ਰਿਐਲਿਟੀ ਆ। ਜੋ ਕੁਝ ਉਹ ਸਿੱਖਾਂ ਨੂੰ ਅਮਰੀਕਾ ਕੈਨੇਡਾ 'ਚ ਸ਼ੋਅ ਕਰਨਾ ਚਾਹੁੰਦੇ ਆ, ਜੇ ਆਪਾਂ ਹੀ ਉਹ ਕੰਮ ਕਰ ਰਹੇ ਆ ਤਾਂ ਇਹਦੇ ਵਿੱਚ ਉਹ ਕਾਮਯਾਬ ਹੋ ਰਹੇ ਹੈਗੇ ਆ। ਸੋ ਇਹ ਧਿਆਨ ਰੱਖੋ ਇਸ ਗੱਲ ਦੇ ਵਿੱਚ। ਉਹਨਾਂ ਕੋਲ ਉਹਨਾਂ ਦੀ ਤਾਂ ਮਸ਼ੀਨ ਪ੍ਰੋਪੇਗੈਂਡੇ ਦੀ ਬਹੁਤ ਵੱਡੀ ਆ। ਤੁਸੀਂ ਉਹਨਾਂ ਨੂੰ ਅਸਲਾ ਦਓਗੇ, ਬਰੂਦ ਦਓਗੇ, ਤਾਂ ਉਹਨਾਂ ਨੇ ਤਾਂ ਫਿਰ ਉਹ ਦੇਖੋ ਵਰਤਣਾ ਹੀ ਵਰਤਣਾ ਆ।
ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ। ਸੋ ਮਾਈਕਲ ਰੂਬਨ ਇਹ ਹੁਣ ਭਾਰਤ ਦੇ ਨੇੜੇ ਹੋ ਕੇ ਜਿਹੜਾ ਉਹ ਚੱਲ ਰਿਹਾ ਹੈ, ਜਿਸ ਤਰੀਕੇ ਦੇ ਨਾਲ ਇਸਨੇ ਕੀਤਾ ਵੀ ਕੈਨੇਡਾ ਨੂੰ ਸਟੇਟ ਸਪਾਂਸਰ ਆਫ ਟੈਰਰਿਜ਼ਮ ਉਹ ਡਿਕਲੇਅਰ ਕਰੋ, ਤੇ ਉਸ ਦੇ ਨਾਲ ਨਾਲ ਜਿਹੜਾ ਹੁਣ ਇਹਨੇ ਇਹ ਗੱਲ ਜਿਹੜੀ ਕੀਤੀ ਹੈ ਵੀ ਖਾਲਿਸਤਾਨੀਆਂ ਤੋਂ ਜਿਹੜਾ ਅਮਰੀਕੀਆਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਖਤਰਾ ਆ, ਖਾਸ ਕਰਕੇ ਜਿਹੜੇ ਅਮਰੀਕਾ 'ਚ ਹੀ ਵਸਦੇ ਪੰਜਾਬੀ ਆ, ਸਿੱਖ ਨੇ, ਤੇ ਜਿਹੜੇ ਭਾਰਤੀ ਆ ਉਹਨਾਂ ਨੂੰ ਜਿਹੜਾ ਕਿੱਦਾਂ ਖਤਰਾ। ਦੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰੋਪੇਗੰਡਾ ਜਿਹੜਾ ਉਹ ਚਲਾ ਰਹੇ ਆ। ਕਹਿੰਦੇ ਵੀ ਵੈਸਟਰਨ ਵਾਲੇ ਬੜੇ ਨਾਈਵ ਨੇ, ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਇਹ ਲੋਕ ਕਿਹੜੇ ਨੇ, ਤੇ ਇਹ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਇਗਨੋਰ ਨਹੀਂ ਜਿਹੜਾ ਕੀਤਾ ਜਾ ਸਕਦਾ। ਸੋ ਤੁਸੀਂ ਇਹ ਦੇਖੋ ਵੀ ਤੁਹਾਡੀਆਂ ਜੜ੍ਹਾਂ ਜਿਹੜੀਆਂ ਉਹ ਕਿੱਥੇ ਕਿੱਥੇ ਤੱਕ ਵੱਢਣ ਦੇ ਲਈ ਕਿੰਨੀਆਂ ਹੱਥਾਂ ਦੇ ਵਿੱਚ ਉਹਨਾਂ ਨੇ ਦਾਤੀਆਂ ਫੜਾਈਆਂ ਹੈ, ਤੇ ਤੁਸੀਂ ਜਿਹੜੀਆਂ ਦਾਤੀਆਂ ਫੜ ਕੇ ਆਪਣਿਆਂ ਦੇ ਪੈਰ ਆਪ ਵੱਢਣ ਜਿਹੜੇ ਆ ਉਹ ਲੱਗੇ ਹੋਏ ਆ। ਸ਼ਾਬਾਸ਼ੇ ਆ ਤੁਹਾਡੇ, ਕੁਛ ਨਹੀਂ ਹਾਲ। ਇਹੀ ਬੰਦਾ ਫਿਰ ਅਖੀਰ ਦੇ ਵਿੱਚ ਜਿਹੜਾ ਤੁਸੀਂ ਕਹਿ ਸਕਦੇ ਇਹਨਾਂ ਨੂੰ ਭਾਈ ਇਹ ਸਿਰ ਜੋੜੋ, ਸਿਰ ਫਸਾਉਣ ਵਾਲੀ ਗੱਲ ਨਾ ਕਰਿਆ ਕਰੋ ਜੀ। ਸੋ ਇਹਦਾ ਮਤਲਬ ਇਹ ਆ ਵੀ ਤੁਸੀਂ ਜਿਹੜੇ ਲੋਕ ਜਾਂ ਜੇ ਅਮਰੀਕਾ, ਕੈਨੇਡਾ, ਫਾਈਵ ਆਈਜ਼ ਦੀਆਂ ਸਰਕਾਰਾਂ ਤੁਹਾਡੇ ਨਾਲ ਸਿੰਪਥੀ ਰੱਖ ਰਹੀਆਂ ਹੈਗੀਆਂ, ਤੇ ਤੁਸੀਂ ਉਹੀ ਕੰਮ ਕਰੋਗੇ ਵੀ ਜੋ ਇੰਡੀਆ ਦੀ ਸਰਕਾਰ ਚਾਹੁੰਦੀ ਹੈਗੀ ਆ, ਵੀ ਇਹਨਾਂ ਨੂੰ ਵਾਇਲੈਂਟ ਸ਼ੋਅ ਕੀਤਾ ਜਾਵੇ। ਦੇਖੋ ਜੀ ਇਹ ਮੰਦਰਾਂ ਤੇ ਲਿਖਦੇ ਆ, ਹਾਲਾਂਕਿ ਕਿਤੇ ਕੋਈ ਪ੍ਰੂਵ ਨਹੀਂ ਹੋ ਸਕਿਆ, ਪਰ ਉਹਨਾਂ ਨੇ ਬਦਨਾਮੀ ਬੋਲਿਆ ਝੂਠ ਹਰਜੋਤ ਸਿੰਘ ਜੀ ਸੱਚ ਲੱਗਣ ਲੱਗ ਜਾਂਦਾ। ਇਹੀ ਤਾਂ ਉਹ ਚਾਹੁੰਦੇ ਆ ਜੀ। ਤੁਸੀਂ ਕਿਸੇ ਕੈਂਡੀਡੇਟ ਦਾ ਵਿਰੋਧ ਕਰਨਾ ਵੀ ਇਹ ਹਿੰਦੂ ਹੈਗਾ ਆ, ਇਹ ਜਿਹੜੀ ਆ ਫਿਰ ਸਾਡੇ 'ਚ ਤਾਂ ਉਹਨਾਂ 'ਚ ਕੀ ਫਰਕ ਹੋਇਆ। ਸਾਡੇ ਜਿਹੜੇ ਸਿੱਖ ਆ ਕਿੰਨੇ ਸ਼ਹਿਰਾਂ ਦੇ ਮੇਅਰ ਹੈਗੇ ਆ, ਜੇ ਕੱਲ ਨੂੰ ਕੋਈ ਹੋਰ ਕਮਿਊਨਿਟੀ ਕਹੇ ਵੀ ਨਹੀਂ ਜੀ ਅਸੀਂ ਇਹਦਾ ਵਿਰੋਧ ਹੀ ਇਸ ਕਰਕੇ ਕਰਨਾ ਵੀ ਇਹ ਸਿੱਖ ਆ, ਤੇ ਆਉਣ ਵਾਲੀ ਜਨਰੇਸ਼ਨ ਦੇ ਲਈ ਤੁਸੀਂ ਕੀ ਜਿਹੜਾ ਛੱਡੋਗੇ। ਸੋ ਇਹ ਬਹੁਤ ਸੋਚਣ ਵਾਲੀ ਗੱਲ ਆ, ਖਾਸ ਕਰਕੇ ਜਿਹੜੇ ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਗੁਰੂ ਘਰਾਂ ਦੇ ਵਿੱਚ ਇਨਵੋਲਵ ਹੈਗੇ ਆ, ਬੜੇ ਸਮਝਦਾਰ ਤਰੀਕੇ ਨਾਲ, ਧਿਆਨ ਦੇ ਤਰੀਕੇ ਨਾਲ, ਬਹੁਤ ਡੈਲੀਗੇਟ ਸਮਾਂ ਚੱਲ ਰਿਹਾ ਇਸ ਵੇਲੇ, ਬੜੇ ਧਿਆਨ ਨਾਲ ਚੱਲਣ ਦੀ ਗੱਲ ਆ। ਇੱਕ ਮਾੜੀ ਜਿਹੀ ਵੀ ਇਨਸੀਡੈਂਟ ਹੋ ਗਈ, ਪੂਰੇ ਦਾ ਪੂਰਾ ਜਿਹੜਾ ਮੀਡੀਆ ਆ ਉਹ ਤੁਹਾਡੇ ਉਲਟ ਹੋ ਜਾਣਾ ਆ। ਭਾਰਤ ਦੀ ਸਰਕਾਰ ਦੀ ਪੂਰੀ ਕੋਸ਼ਿਸ਼ ਆ। ਪਿਛਲੇ ਦਿਨਾਂ ਦੇ ਵਿੱਚ ਜਦੋਂ ਹੀ ਕੈਨੇਡਾ ਵਾਲਿਆਂ ਨੇ ਡਿਪਲੋਮੈਟ ਕੱਢੇ ਸੀ, ਇੰਨਾ ਰੌਲਾ ਹੋਇਆ ਸੀ, ਕਿੰਨੀਆਂ ਫਲਾਈਟਾਂ ਉਹਨਾਂ ਨੇ ਕਹਿ ਦਿੱਤਾ ਜੀ ਉਹਨਾਂ 'ਚ ਬੰਬ ਥ੍ਰੈਟ ਆ, ਹਨਾ। ਲੱਕਲੀ ਉਹ ਬੰਦੇ ਫੜੇ ਗਏ ਵੀ ਕਿਹੜੇ ਸੀ, ਨਹੀਂ ਤਾਂ ਉਹਨਾਂ ਨੇ ਕੋਈ ਕਸਰ ਨਹੀਂ ਛੱਡਣੀ ਸੀ। ਭਾਰਤ ਦੇ ਵਿੱਚ ਹੀ ਰਹਿੰਦੇ, ਉੱਥੋਂ ਹੀ ਜਿਹੜੇ ਉਹ ਧਮਕੀਆਂ ਦੇ ਰਹੇ ਸੀਗੇ ਉਹਦੀਆਂ, ਦੇਖ ਲਓ। ਸੋ ਬਿਲਕੁਲ ਬਹੁਤ ਧਿਆਨ ਨਾਲ ਚੱਲਣ ਦੀ ਗੱਲ ਆ। ਕੱਲਾ ਹੁਣ ਹਿੰਦੂ ਅਮਰੀਕਨ ਫਾਊਂਡੇਸ਼ਨ ਨਹੀਂ, ਹੁਣ ਉਹ ਦੂਸਰੇ ਪਾਸੇ ਵੀ ਹੋ ਗਿਆ। ਸਾਡਾ ਐਜ਼ ਏ ਮੀਡੀਆ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਦੇਣਾ ਫਰਜ਼ ਆ, ਵੀ ਕੀ ਸਿੱਖਾਂ ਨੂੰ ਸੋਚਣਾ ਚਾਹੀਦਾ, ਜਿਹੜਾ ਜਿੰਨੀ ਸਾਨੂੰ ਅਕਲ ਰੱਬ ਨੇ ਦਿੱਤੀ ਆ ਉਹਦੇ ਹਿਸਾਬ ਨਾਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ। ਬਾਕੀ ਤੁਸੀਂ ਸਾਰਿਆਂ ਨੇ ਸੋਚਣਾ ਹੈ ਵੀ ਕਿਤੇ ਇਦਾਂ ਦੀ ਇਨਸੀਡੈਂਟ ਨਾ ਹੋ ਜਾ ਜਿਹ 'ਚ ਸਾਰੀ ਕੌਮ ਨੂੰ ਜਿਹੜਾ ਨਮੋਸ਼ੀ ਦੇਖਣੀ ਪਵੇ। ਇਹ ਸਿਚੁਏਸ਼ਨ ਬਣਦੀ ਬਹੁਤ ਆ। ਬਹੁਤ ਵਾਰ ਮੁਜ਼ਾਹਰਿਆਂ ਦੇ ਵਿੱਚ ਜੰਗ ਬੱਚੇ ਹੁੰਦੇ ਆ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਐਵੇਂ ਪੰਪ ਦੇ ਕੇ ਕਿਸੇ ਦੇ ਗਲ ਪਵਾ ਦਿਓ ਤੇ ਮੁੜ ਕੇ ਫਿਰ ਉਹ ਸਾਰਾ ਜਿਹੜਾ ਮੀਡੀਆ ਆ ਉਹ ਸਿੱਖਾਂ ਦੇ ਉਲਟ ਹੋ ਜਾਏ। ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਆ। ਜਿੱਥੇ ਵੀ ਕਿਤੇ ਪ੍ਰੋਟੈਸਟ ਤੇ ਜਾਂਦੇ ਆ, ਕਿਤੇ ਪਟੀਸ਼ਨ ਦੇਣ ਜਾਂਦੇ ਆ, ਸਮਝਦਾਰ ਬੰਦੇ ਜਿਹੜੇ ਆ ਉਹ ਥੋੜੇ ਅੱਗੇ ਰੱਖੋ, ਜਿਹੜੇ ਥੋੜੇ ਗਰਮ ਸੁਭਾਅ ਵਾਲੇ ਬੰਦੇ ਆ ਉਹਨਾਂ ਨੂੰ ਥੋੜਾ ਪਿੱਛੇ ਰੱਖੋ, ਕਿਉਂਕਿ ਇਹ ਜਿਹੜਾ ਮੌਕਾ ਆ ਹੁਣ ਜਿੰਦਾਬਾਦ ਮੁਰਦਾਬਾਦ ਕਰਨ ਦਾ ਨਹੀਂ। ਤੁਸੀਂ ਦੇਖ ਲਓ ਵੀ ਪਿਛਲੇ 1 ਸਾਲ ਦੇ ਵਿੱਚ ਅਗਲਿਆਂ ਨੇ ਚੁੱਪ ਚੁਪੀਤੇ ਤੁਹਾਡੇ ਅਗੇਂਸਟ ਕਿੰਨੀਆਂ ਪੁਲਿਸ ਡਿਪਾਰਟਮੈਂਟਸ, ਕਿੰਨੇ ਸ਼ਹਿਰ, ਕਿੰਨੇ ਡਿਸਟ੍ਰਿਕਟ ਅਟਾਰਨੀਆਂ ਨੂੰ ਕੀ ਕੁਝ ਜਿਹੜੀ ਆ ਗਲਤ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਜਿਹੜਾ ਸਿਖਾਇਆ ਹੈਗਾ। ਤੇ ਜਦੋਂ ਫਿਰ ਇਦਾਂ ਦੀ ਇਨਸੀਡੈਂਟ ਲੋਕਲ ਲੈਵਲ ਤੇ ਹੋਣੀ ਆ ਤੇ ਉਹਨਾਂ ਨੇ ਸੋਚਣਾ ਵੀ ਹਾਂ ਬਿਲਕੁਲ ਜੋ ਸਾਨੂੰ ਦੱਸ ਕੇ ਗਏ ਸੀ ਇਹ ਸਹੀ ਆ। ਸੋ ਇਹ ਬਹੁਤ ਧਿਆਨ ਰੱਖਣ ਜੋ ਗੱਲ ਹੈਗੀ ਆ। ਤੇ ਦੂਸਰੇ ਪਾਸੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਜਿਹੜੇ ਜਗਮੀਤ ਸਿੰਘ MP ਹੈਗੇ, ਮੈਂਬਰ ਪਾਰਲੀਮੈਂਟ, ਉਹਨਾਂ ਨੇ ਜਿਹੜਾ ਸਪੀਕਰ ਆਫ ਹਾਊਸ ਆਫ ਕਾਮਨਸ ਆ ਉਹਨਾਂ ਨੂੰ ਜੋ ਗ੍ਰੈਗ ਫਰਗਸ ਆ ਅੱਜ ਚਿੱਠੀ ਲਿਖੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਕਿ ਰੀਸੈਂਟਲੀ ਜੋ ਕੁਝ ਹੋਮੋਸਾਈਡ, ਐਕਸਟੋਰਸ਼ਨ, ਆਰਗੇਨਾਈਜ਼ਡ ਕ੍ਰਾਈਮ, ਇੰਟਰਫੀਰੈਂਸ ਇਨ ਦਾ ਡੈਮੋਕ੍ਰੈਟਿਕ ਪ੍ਰੋਸੈਸ ਭਾਰਤ ਦੀ ਸਰਕਾਰ ਜਾਂ ਉੱਥੇ ਦੇ ਲੋਕਾਂ ਵੱਲੋਂ ਕੀਤਾ ਗਿਆ ਆ। ਇੱਥੇ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਕੀਤਾ ਗਿਆ, ਉਹਦੇ ਸਬੰਧ ਦੇ ਵਿੱਚ ਉਹ ਕਹਿੰਦੇ ਆ ਵੀ ਪਾਰਲੀਮੈਂਟ ਦੇ ਵਿੱਚ ਡਿਬੇਟ ਹੋਣੀ ਚਾਹੀਦੀ ਆ। ਪਿਛਲੇ ਦਿਨਾਂ 'ਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪੋਜੀਸ਼ਨ ਦੇ ਲੀਡਰ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਹੈਗੇ ਆ, ਉਹਨਾਂ ਦੇ ਅਗੇਂਸਟ ਉਹਨਾਂ ਨੇ ਕਿਹਾ ਸੀ ਵੀ ਉਹਨਾਂ ਦੀ ਪਾਰਟੀ ਦੇ ਕਈ ਬੰਦੇ ਜਿਹੜੇ ਆ ਉਹ ਹੋ ਸਕਦਾ ਵੀ ਜਿਹੜੀ ਫੋਰਨ ਗਵਰਨਮੈਂਟ ਆ ਉਹਨਾਂ ਦੇ ਇਨਫਲੂਐਂਸ ਦੇ ਅੰਡਰ ਹੋਣ। ਸੋ ਕੈਨੇਡਾ ਦੇ ਵਿੱਚ ਮਾਹੌਲ ਬਹੁਤ
ਬਹੁਤ ਜ਼ਿਆਦਾ ਗਰਮਾਇਆ ਆ। ਸੋ ਇਹ ਉਹਨਾਂ ਨੇ ਲੈਟਰ ਲਿਖੀ ਹੈਗੀ ਆ ਵੀ ਸਾਨੂੰ ਓਪਨ ਡਿਬੇਟ ਇਸ ਇਸ਼ੂ ਦੇ ਉੱਤੇ ਕਰਨੀ ਚਾਹੀਦੀ ਹੈਗੀ ਆ। ਰੀਸੈਂਟਲੀ ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਪੀਅਰ ਪੋਲੀਵਰ ਆ, ਉਹਦੀਆਂ ਫੋਟੋਆਂ ਸੰਜੇ ਵਰਮਾ ਦੇ ਨਾਲ ਆਈਆਂ, ਜਿਹੜਾ ਹੁਣੇ ਐਕਸਪੈਲ ਕੀਤਾ ਗਿਆ ਹੈਗਾ ਭਾਰਤ ਦਾ ਇਨਵੈਸਟਰ। ਸੋ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਸਿਚੁਏਸ਼ਨ ਬਹੁਤ ਟੈਂਸ ਹੈ ਇਸ ਟਾਈਮ। ਜਿਸ ਤਰ੍ਹਾਂ ਅਮਰੀਕਾ ਵਾਲੇ ਤਾਂ ਚੱਕ ਕੇ ਲਿਆਉਂਦੇ ਆ ਨਾ ਵੀ ਪੂਰਾ ਪ੍ਰੂਫ ਦੇ ਕੇ, ਪਰ ਉੱਥੇ ਜਿਹੜੀ ਆ ਸਿਚੁਏਸ਼ਨ ਕਾਫੀ ਜਿਹੜੀ ਆ ਗਰਮਾਈ ਹੋਈ ਆ, ਕਿਉਂਕਿ ਇੰਨੇ ਵੱਡੇ ਲੈਵਲ ਦੇ ਉੱਤੇ ਜਿਹੜੀ ਭਾਰਤ ਦੀ ਸਰਕਾਰ ਆ ਉਹ ਇਨਵੋਲਵ ਸੀ ਉੱਥੇ ਦੇ ਸਿਟੀਜ਼ਨਸ ਦੇ ਅਗੇਂਸਟ ਇਨਫੋਰਮੇਸ਼ਨ ਇਕੱਠੀ ਕਰਨ, ਉਹਨਾਂ ਨੂੰ ਇੰਟੀਮੀਡੇਟ ਕਰਨ, ਉਹਨਾਂ ਨੂੰ ਮਾਰਨ ਦੇ ਵਿੱਚ।